With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 8 ਅਪ੍ਰੈਲ 2016 26 ਚੇਤ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਵਿਸ਼ੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਜੀ, ਔਰ ਜਿਵੇਂ ਪਿਛਲੇ ਪ੍ਰੋਗਰਾਮਾਂ 'ਚ ਵੀ ਅਸੀਂ ਦੱਸਿਆ ਹੈ ਔਰ ਲਗਾਤਾਰਤਾ ਨਾਲ ਇਹ ਐਡਵਰਟਾਈਜ਼ਮੈਂਟ ਵੀ ਚੱਲ ਰਹੀ ਹੈ TV84 ਦੇ ਆਲਮੋਸਟ ਰਾਉਂਡ ਦਾ ਕਲੌਕ ਕਿ ਕੱਲ੍ਹ ਯਾਨੀ ਕਿ 9 ਅਪ੍ਰੈਲ ਨੂੰ ਵਾਸ਼ਿੰਗਟਨ DC ਦੇ ਵਿੱਚ ਫਰੀडम ਮਾਰਚ ਹੈ ਜੀ। ਇੱਕ ਥਾਂ ਤੇ ਇਕੱਠੇ ਹੋ ਕੇ ਲਿੰਕਨ ਮੈਮੋਰੀਅਲ ਤੋਂ ਕੈਪੀਟਲ ਹਿੱਲ ਵੱਲ ਮਾਰਚ ਹੈ। ਲਗਭਗ 11:30 ਵਜੇ ਦੇ ਕਰੀਬ ਇਸ ਦੀ ਸ਼ੁਰੂਆਤ ਹੋਣੀ ਹੈ ਔਰ ਉਸ ਤੋਂ ਬਾਅਦ ਕੈਪੀਟਲ ਹਿੱਲ ਦੇ ਉੱਤੇ ਜਿਹੜਾ ਹੈ ਆਪਸੀ ਇਕੱਠ ਜਾਂ ਉਹ ਇੱਕ ਰੈਲੀ ਦਾ ਰੂਪ ਧਾਰਨ ਕਰੇਗੀ। ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੀ ਅਗਵਾਈ 'ਚ ਇਹ ਪੈਰੇਡ ਹੋਏਗੀ ਜੀ। ਸੋ ਅਸੀਂ ਇਹ ਜ਼ੋਰਦਾਰ ਬੇਨਤੀ ਕਰਦੇ ਹਾਂ ਸਾਰਿਆਂ ਹੀ ਵੀਰਾਂ ਭੈਣਾਂ ਨੂੰ ਕਿ ਇਸ ਦੇ ਵਿੱਚ ਸ਼ਮੂਲੀਅਤ ਕਰੋ। ਅਸੀਂ ਵੀ ਸਾਡੀ ਫੁੱਲ ਟੀਮ TV84 ਦੀ ਸਵੇਰੇ ਆਲਮੋਸਟ 3 ਵਜੇ ਦੇ ਕਰੀਬ ਅਸੀਂ ਇੱਥੋਂ ਜਾਵਾਂਗੇ ਔਰ ਇਸ ਇਵੈਂਟ ਨੂੰ ਮਾਰਚਿੰਗ ਰੈਲੀ ਔਰ ਬਿਫੋਰ ਇਸ ਨੂੰ ਫੁੱਲੀ ਕਵਰ ਕੀਤਾ ਜਾਏਗਾ ਜੀ। ਅੱਜ ਮੈਂ ਕੋਈ ਨਿਊਜ਼ ਆਈਟਮ ਨਹੀਂ ਡਿਸਕਸ ਕਰਨੀ ਕਿਉਂਕਿ ਬਹੁਤ ਵਾਰ ਨਿਊਜ਼ ਤਾਂ ਡੇ ਟੂ ਡੇ ਘਟਨਾਵਾਂ ਹੁੰਦੀਆਂ ਔਰ ਅੱਜ ਮੈਂ ਇਹ ਸੋਚਿਆ ਕਿ ਵੀ ਜਦੋਂ ਅਸੀਂ ਵਿਚਾਰਧਾਰਾਵਾਂ ਦੀ ਲੜਾਈ ਦੀ ਗੱਲ ਕਰਦੇ ਹਾਂ, ਬਹੁਤ ਵਾਰ ਕਿਉਂਕਿ ਸ਼ਬਦ ਹਿੰਦੂਤਵਾ ਹੁਣ ਆਲਮੋਸਟ ਹਰ ਵਿਚਾਰ ਡਿਸਕਸ਼ਨ ਹਰ ਥਾਂ ਤੇ ਇਸਤੇਮਾਲ ਹੁੰਦਾ ਜੀ। ਭਾਰਤ ਮਾਤਾ ਕੀ ਜੈ ਇਹ ਇੱਕ ਕ੍ਰਾਈਟੇਰੀਆ ਬਣ ਗਿਆ ਹੁਣ ਦੇਸ਼ ਭਗਤੀ ਦਾ
ਔਰ ਜਿਹੜਾ ਉਹ ਨਹੀਂ ਕਹਿੰਦਾ ਉਹ ਦੇਸ਼ ਧਰੋਹੀ ਹੈ। ਔਰ ਜਿਵੇਂ ਪ੍ਰਣਵ ਰਾਏ ਨੇ NDTV ਨੇ ਵਾਲੇ ਨੇ ਕਿਹਾ ਕਿ ਵੀ ਮੈਕਾਰਥੀ ਈਰਾ ਦੇ ਵਿੱਚ ਅਮਰੀਕਾ 'ਚ 1950 'ਚ ਸੀ ਕਿ ਦੇਰ ਇਜ਼ ਏ ਰੈਡ ਅੰਡਰ ਐਵਰੀ ਬੈਡ, ਕਿ ਹਰ ਬਿਸਤਰੇ ਦੇ ਥੱਲੇ ਜਿਹੜਾ ਕੋਈ ਕਾਮਰੇਡ ਲੁਕਿਆ ਹੋਇਆ। ਔਰ ਅੱਜ ਸਲੋਗਨ ਇਹੀ ਹੈ ਕਿ ਵੀ ਦੇਰ ਇਜ਼ ਏ ਸੈਡੀਸ਼ੀਅਸ ਬਗ ਅੰਡਰ ਐਵਰੀ ਰਗ ਇੰਡੀਆ ਦੇ ਵਿੱਚ ਜੀ, ਕਿ ਹਰ ਗਲੀਚੇ ਦੇ ਥੱਲੇ ਜਿਹੜਾ ਦੇਸ਼ ਧਰੋਹੀ ਹੈ। ਔਰ ਦੇਸ਼ ਧਰੋਹੀ ਦੀ ਡੈਫੀਨੇਸ਼ਨ ਹੀ ਇਹ ਹੈ ਕਿ ਜਿਹੜਾ ਭਾਰਤ ਮਾਤਾ ਕੀ ਜੈ ਨਹੀਂ ਕਹਿੰਦਾ, ਜਿਹੜਾ ਬੀਫ ਨਾ ਖਾਣ ਦੀ ਜਿਹੜੀ ਹੈ ਉਹ ਵਕਾਲਤ ਨਹੀਂ ਕਰਦਾ, ਜਿਹੜਾ ਪੂਰੀ ਤਰ੍ਹਾਂ ਹਿੰਦੂ ਤਵੀਆਂ ਦੇ ਉਸ ਪਾਰਟ ਨੂੰ ਜਿਹਦੇ 'ਚ ਉਹਨਾਂ ਦਾ ਆਪਣਾ ਘਾਣ ਹੈ ਘੱਟ ਗਿਣਤੀਆਂ ਦਾ, ਉਸ ਨੂੰ ਮੱਥਾ ਨਹੀਂ ਟੇਕਦਾ। ਸੋ ਕੁੱਲ ਮਿਲਾ ਕੇ ਹਿੰਦੂਤਵਾ ਅੱਜ ਇੰਨੀ ਕਾਮਨ ਜਿਹੜੀ ਹੈ ਵਿਚਾਰਧਾਰਾ ਦੀ ਗੱਲ ਹੁੰਦੀ ਹੈ। ਔਰ ਜਿਹੜੀ ਕਾਂਗਰਸ ਵਰਗੀਆਂ ਸੈਕੂਲਰ ਜਮਾਤਾਂ ਨੇ ਉਹ ਵੀ ਕੋਈ ਇਸ ਗੱਲ ਦੇ ਉੱਤੇ ਕੋਈ ਚੈਲੰਜ ਨਹੀਂ ਕਰਦੀਆਂ। ਔਰ ਇਹੀ ਕਾਰਨ ਹੈ ਕਿ ਇਸ ਵੇਲੇ ਬੇਰੋਕ ਟੋਕ ਹਿੰਦੂਤਵੀ ਜ਼ਬਰ ਚੱਲ ਰਿਹਾ। ਪਰ ਜਿਸ ਬੰਦੇ ਨੇ ਬੇਸ਼ੱਕ RSS ਦਾ ਜਿਹੜਾ ਸਬੰਧ 95 ਸਾਲ ਪਹਿਲਾਂ ਡਾਕਟਰ ਹੈਡਗਵੇਅਰ ਔਰ ਉਸ ਤੋਂ ਬਾਅਦ ਗੋਲਵਲਕਰ ਜਿਸ ਨੇ RSS ਨੂੰ ਜਾਨ ਦਿੱਤੀ, ਲੇਕਿਨ ਜਿਹੜਾ ਅੱਜ ਵੀ RSS ਦਾ ਵੀ ਆਈਕਨ ਜਾਂ ਜਿਹਨੇ ਸਭ ਤੋਂ ਪਹਿਲਾਂ ਈਵਨ ਮੁਹੰਮਦ ਅਲੀ ਜਿਨਾਹ ਨੂੰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੇ 2 ਨੇਸ਼ਨ ਥਿਊਰੀ ਦਿੱਤੀ। ਪਰ ਮੈਂ ਸਮਝਦਾ ਵੀ ਜਿਸ ਬੰਦੇ ਨੇ ਹਿੰਦੂ ਰਾਸ਼ਟਰ ਜਾਂ ਹਿੰਦੂਤਵਾ ਟਰਮ ਕਾਇਨ ਕੀਤੀ, ਕਿਉਂਕਿ ਹਿੰਦੂਤਵਾ ਨਾ ਵੇਦਾਂ 'ਚ ਹੈ, ਨਾ ਸ਼ਾਸਤਰਾਂ 'ਚ ਹੈ, ਨਾ ਸਿਮਰਤੀਆਂ 'ਚ, ਕਿਤੇ ਵੀ ਇਹ ਹੈ ਹੀ ਨਹੀਂ। ਲੇਕਿਨ 20ਵੀਂ ਸਦੀ ਦੇ ਵਿੱਚ ਇਸ ਟਰਮ ਨੂੰ ਕਾਇਨ ਕਰਨਾ, ਘੜਨਾ ਔਰ ਫਿਰ ਇਸ ਨੂੰ ਇੰਟਰਪ੍ਰੇਟ ਕਰਨਾ, ਜਿਹੜੀ ਬਹੁਤ ਸਾਰੀ ਇੰਟਰਪ੍ਰੀਟੇਸ਼ਨ ਅੱਜ RSS ਨੇ ਪਿਕ ਕੀਤੀ, ਔਰ ਜਿਸ ਨੂੰ ਇੱਕ ਬੜਾ ਰੋਲ ਮਾਡਲ ਬਣਾ ਕੇ ਜਿਸ ਦਾ ਬੁੱਤ ਪਾਰਲੀਮੈਂਟ ਹਾਊਸ ਦੇ ਵਿੱਚ ਵਾਜਪਾਈ ਦੀ ਸਰਕਾਰ ਵੇਲੇ ਲਾਇਆ। ਔਰ ਅੰਡੇਮਾਨ ਨਿਕੋਬਾਰ ਜਿਹਨੂੰ ਕਦੇ ਕਾਲਾ ਪਾਣੀ ਕਿਹਾ ਜਾਂਦਾ ਸੀ, ਉਸ ਦੇ ਵਿੱਚ ਇੱਕ ਸੈੱਲ ਹੈ ਜਿਹੜਾ ਕਿ ਉਸ ਬੰਦੇ ਦੇ ਨਾਂ ਨੂੰ ਹੀ ਸਮਰਪਿਤ ਕੀਤਾ ਹੋਇਆ ਹੈ। ਔਰ ਅੰਡੇਮਾਨ ਨਿਕੋਬਾਰ ਦਾ ਜਿਹੜਾ 에ਅਰਪੋਰਟ ਹੈ ਉਸ ਦਾ ਨਾਮ ਵੀ ਉਸ ਬੰਦੇ ਦੇ ਨਾਂ ਤੇ ਹੈ। ਔਰ ਉਹ ਹਿੰਦੂਤਵਾ ਦਾ ਪਿਓ ਹੈ ਔਰ ਉਸ ਦਾ ਨਾਂ ਦਾਮੋਦਰ ਸਾਵਰਕਰ, ਔਰ ਇਹਨਾਂ ਨੇ ਉਸ ਨੂੰ ਵੀਰ ਸਾਵਰਕਰ ਕਹਿੰਦੇ ਨੇ, ਬਹਾਦਰ ਸਾਵਰਕਰ। ਹੁਣ ਇੱਕ ਪਾਸੇ ਸਾਵਰਕਰ ਲਾਈਨ ਹੈ ਹਿੰਦੂਤਵਾ ਦੀ ਵਿਚਾਰਧਾਰਾ ਔਰ ਉਸ ਦਾ ਰੀਅਲ ਕਿਰਦਾਰ ਕੀ ਰਿਹਾ ਜਦੋਂ ਕਿ ਸੱਚਮੁੱਚ ਕੋਈ ਚੈਲੰਜ ਨੂੰ ਫੇਸ ਕੀਤਾ। ਦੂਸਰੇ ਪਾਸੇ ਜਦੋਂ ਅਸੀਂ, ਔਰ ਇਹਨਾਂ ਦੋਨਾਂ ਨੂੰ ਅਸੀਂ ਇਸ ਲਈ ਪਿਕ ਕੀਤਾ ਕਿਉਂਕਿ ਇਹ ਦੋਨੋਂ ਹੀ ਸ਼ੁਰੂਆਤੀ ਦੌਰ ਸਾਵਰਕਰ ਦਾ ਵੀ ਕ੍ਰਾਂਤੀਕਾਰੀ ਲਾਈਨ ਔਰ ਥਰੂ ਵੈਪਨਸ ਜਾਂ ਬਗਾਵਤ ਜਾਂ ਰੈਬੈਲੀਅਨ ਦੇ ਅੰਗਰੇਜ਼ਾਂ ਨੂੰ ਕੱਢਣ ਤੋਂ ਲਾਈਨ ਸ਼ੁਰੂ ਹੋਈ, ਪਰ ਕਿੰਨਾ ਕਿ ਆਪਣੀ ਉਸ ਵਿਚਾਰਧਾਰਾ ਤੇ ਖਲੋਤਾ ਔਰ ਕਿਵੇਂ ਜਦੋਂ ਸੱਚਮੁੱਚ 50 ਸਾਲ ਦੀ ਜੇਲ੍ਹ ਹੋਈ, ਕਾਲੇ ਪਾਣੀ ਭੇਜਿਆ ਤੇ ਕੁਝ ਮਹੀਨਿਆਂ ਦੇ ਵਿੱਚ ਹੀ ਉਹਨੇ ਲਿਲਕੜੀਆਂ ਕੱਢੀਆਂ ਔਰ ਹੌਲੀ ਹੌਲੀ ਉਹਨੇ ਬ੍ਰਿਟਿਸ਼ ਨੂੰ ਇਹ ਕਿਹਾ ਜੀ ਮੈਂ ਸਭ ਕੁਝ ਛੱਡਿਆ, ਅਸੀਂ ਤਾਂ ਜਵਾਨੀ ਵੇਲੇ ਗੁੰਮਰਾਹ ਹੋ ਗਏ ਸੀ ਔਰ ਤੁਸੀਂ ਸਾਨੂੰ ਛੱਡੋ ਔਰ ਅਸੀਂ ਜਿਹੜੇ ਹੋਰ ਵੀ ਗੁੰਮਰਾਹ ਨੇ ਉਹ ਵਾਪਸ ਆਣਗੇ ਔਰ ਮੈਂ ਬਿਲਕੁਲ ਤੋਬਾ ਕੀਤੀ ਇਸ ਰਸਤੇ ਤੋਂ। ਹੁਣ ਇੱਕ ਪਾਸੇ ਤਾਂ ਇਹ ਥਾਟ ਜਿਹਨੂੰ ਕਦੇ ਕਈ ਵਾਰ ਜਿਹੜਾ ਬਹੁਤ ਕ੍ਰਾਂਤੀਕਾਰੀ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਔਰ ਇਹ ਗੱਲ ਕੱਲੀ ਸਾਵਰਕਰ ਦੀ ਨਹੀਂ, ਇਹ ਤਾਂ ਹਿੰਦੂਤਵਾ ਦਾ ਬਾਪ ਜਿਹੜਾ ਹੈ ਉਸਨੇ ਤਾਂ ਜੋ ਕੀਤਾ ਹੀ ਉਹ ਤਾਂ ਔਨ ਰੈਕਰਡ ਹੈ ਜਦੋਂ ਤੁਸੀਂ ਪੈਟੀਸ਼ਨ ਕਰਦੇ ਹੋ, ਕੀ ਲਿਖਦੇ ਹੋ। ਦੂਸਰੇ ਪਾਸੇ ਜਿਹੜੇ ਇਹਨਾਂ ਦੇ RSS ਦੇ ਮੁਖੀ ਵੀ ਰਹੇ, ਭਾਵੇਂ ਉਹ ਗੋਲਵਲਕਰ ਸੀ ਜੀ, ਸੁਦਰਸ਼ਨ ਸੀ, ਐਮਰਜੈਂਸੀ ਜਦੋਂ ਲੱਗੀ ਕਿਵੇਂ ਮਾਫੀ ਮੰਗ ਕੇ ਇੱਕ ਤੋਂ ਬਾਅਦ ਇੱਕ ਜਿਹੜਾ ਹੈ ਉਹ ਅਪੋਲੋਜੀ ਦੇ ਲੈਟਰ ਇੰਦਰਾ ਗਾਂਧੀ ਨੂੰ ਲਿਖ ਰਹੇ ਸੀ। ਸੋ ਇਹਨਾਂ ਦੀ ਨਾ ਹੀ ਕੰਟਰੀਬਿਊਸ਼ਨ ਪਹਿਲਾਂ ਕਦੇ ਰਹੀ ਆਜ਼ਾਦੀ ਦੇ ਲਈ, ਔਰ ਇਹੀ ਕਾਰਨ ਹੈ ਜਦੋਂ ਅਸੀਂ ਇਹ ਸਾਵਰਕਰ ਦਾ ਪਿਛੋਕੜ ਦੇਖਾਂਗੇ। ਮੈਂ ਉਸ ਪਟੀਸ਼ਨ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਜਦੋਂ ਇੱਥੋਂ ਗ੍ਰੈਜੂਏਸ਼ਨ ਕਰਕੇ ਮਹਾਰਾਸ਼ਟਰ ਦਾ ਇਹ ਬ੍ਰਾਹਮਣ ਪਰਿਵਾਰ ਦਾ ਬੰਦਾ ਲੰਡਨ ਇੰਗਲੈਂਡ ਗਿਆ, ਕਿਵੇਂ ਇਹਨਾਂ ਦੇ ਪ੍ਰਭਾਵ ਦੇ ਵਿੱਚ ਭੋਲੇ ਭਾਲੇ ਜਿਹੜੇ ਨੌਜਵਾਨ, ਖਾਸ ਤੌਰ ਤੇ ਪੰਜਾਬ ਦੇ ਮੁੰਡੇ, ਭਾਵੇਂ ਉਹਨਾਂ ਦਾ ਸੰਬੰਧ ਸਿੱਖ ਧਰਮ ਨਾਲ ਹੋਏ ਜਾਂ ਦੂਜੇ ਨਾਲ, ਔਰ ਪਹਿਲਾ ਜਿਹੜਾ ਸ਼ਹੀਦ ਜਾਂ ਇੱਕ ਬਹਾਦਰ ਨੌਜਵਾਨ ਜਿਸ ਨੂੰ ਸਾਵਰਕਰ ਨੇ ਇਸ ਪਾਸੇ ਤੋਰਿਆ, ਮਦਨ ਲਾਲ ਢੀਂਗਰਾ ਜੀ,
ਅੰਮ੍ਰਿਤਸਰ ਦਾ ਰਹਿਣ ਵਾਲਾ, ਔਰ 1909 ਦੇ ਵਿੱਚ ਉਸਨੇ ਇੱਕ ਮੈਂਬਰ ਪਾਰਲੀਮੈਂਟ ਦਾ ਕਤਲ ਕੀਤਾ, ਕਿਉਂਕਿ ਇਹ ਉਹ ਪੀਰੀਅਡ ਸੀ ਕਿ ਸਾਵਰਕਰ ਇੰਗਲੈਂਡ ਦੇ ਵਿੱਚ ਇੰਡੀਆ ਹਾਊਸ 'ਚ ਬੈਠਾ ਕਿਤਾਬਚੇ ਲਿਖ ਰਿਹਾ ਸੀ। ਔਰ ਸਭ ਤੋਂ ਪਹਿਲਾਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਕ ਥਿੰਕਰ ਸੀ, ਔਰ ਅਲਟੀਮੇਟਲੀ ਹਿੰਦੂਤਵਾ ਦੀ ਵਿਚਾਰਧਾਰਾ ਔਰ ਉਹਦੀ ਪੁੱਜ ਕੇ ਮੁਸਲਮਾਨਾਂ ਲਈ ਨਫ਼ਰਤ ਸੀ। ਔਰ ਉਹਨੇ ਆਪਣੀਆਂ ਰਾਈਟਿੰਗ 'ਚ ਲਿਖਿਆ ਕਿ ਮੈਂ ਜਦੋਂ 12 ਸਾਲ ਦਾ ਸੀ, ਔਰ ਸਭ ਤੋਂ ਪਹਿਲਾਂ ਜਦੋਂ ਕਿਤੇ ਰਾਇਟ ਹੋਏ ਹਿੰਦੂ ਮੁਸਲਮਾਨਾਂ ਦੇ, ਮੈਂ ਜਿਹੜੀ ਪਿੰਡ ਦੀ ਮਸੀਤ ਹੈ ਉਹਨੂੰ ਆਪਣੇ ਸਾਥੀਆਂ ਦੇ ਨਾਲ ਜਾ ਕੇ ਭੰਨਿਆ, ਡੈਸੀਕ੍ਰੇਟ ਕੀਤਾ, ਔਰ ਮੈਨੂੰ ਬੜਾ ਮਜ਼ਾ ਆਇਆ ਜੀ। ਸੋ ਜਿਹੜੀ ਉਹਦੀ ਵਿਚਾਰਧਾਰਾ ਜਿਹੜੀ RSS ਨੇ ਅੱਜ ਲਈ ਹੈ, ਇਹ ਸਾਵਰਕਰ ਦੀ ਵਿਚਾਰਧਾਰਾ ਸੀ ਕਿ ਬੁੱਧ ਧਰਮ, ਜੈਨ ਧਰਮ, ਸਿੱਖ, ਉਹਨਾਂ ਨੂੰ ਤਾਂ ਉਹ ਘੜੇ ਦੀ ਮੱਛੀ ਸਮਝਦੇ ਨੇ ਕਿ ਇਹ ਤਾਂ ਹਿੰਦੂਤਵਾ ਦਾ ਹਿੱਸਾ ਨੇ, ਔਰ ਈਸਾਈ ਔਰ ਜਿਹੜੇ ਮੁਸਲਮਾਨ ਨੇ ਉਹ ਗੈਰ ਨੇ। ਔਰ ਲੇਕਿਨ ਇਹ ਜਿਹੜੀ ਟਰਮ ਪੋਲੀਟੀਕਲੀ ਘੜੀ ਗਈ, ਹਾਲਾਂਕਿ ਸਾਵਰਕਰ ਟੂਵਰਡਸ ਦਾ ਐਂਡ ਨਾਸਤਕਤਾ ਵੱਲ ਵੀ ਝੁਕਦਾ ਹੈ। ਉਹ ਹੁਣ ਤੁਸੀਂ ਜਦੋਂ ਦੇਖੋ ਵੀ ਅੱਜ ਦੇ ਹਿੰਦੂ ਤਵੀਆਂ ਨੇ ਕਿਵੇਂ ਆਈਡੀਓਲੋਜੀਕਲ ਪਾਰਟ ਹਿੰਦੂਤਵਾ ਨੂੰ ਡਿਫਾਈਨ ਕਰਨ ਵਾਲਾ ਸਾਵਰਕਰ ਦਾ ਲਿਆ, ਪਰ ਸਾਵਰਕਰ ਅਦਰਵਾਈਜ਼ ਗਾਂ ਦੀ ਪੂਜਾ ਦੇ ਵੀ ਖਿਲਾਫ ਸੀ। ਉਹਨੂੰ ਇਹ ਜਿਹੜਾ ਸੁਪਰਸਟੀਸ਼ਨ ਕਹਿੰਦਾ ਸੀ ਕਿ ਵੀ ਇਹ ਐਵੇਂ ਵਾਧੂ ਵਰਮ ਜਿਹੜਾ ਵਹਿਮ ਭਰਮ ਹੈ। ਇਸੇ ਤਰ੍ਹਾਂ ਉਸ ਦੀ ਕੋਈ ਕਿਸੇ ਰੱਬ ਦੇ ਵਿੱਚ ਆਸਥਾ ਨਹੀਂ ਸੀ, ਔਰ ਉਹ ਆਪਣੇ ਆਪ ਨੂੰ ਕਲਚਰਲੀ ਹਿੰਦੂ ਕਹਿੰਦਾ ਸੀ। ਔਰ ਉਹਨੇ ਹੀ ਇਹ ਟਰਮ ਕੋਇਨ ਕੀਤੀ ਕਿ ਇੱਥੇ ਜਿਹੜਾ ਭਾਰਤ ਵਰਸ਼ ਹੈ ਇਹਦੇ 'ਚ ਰਹਿਣ ਵਾਲਾ ਹਰ ਕੋਈ ਹਿੰਦੂ ਹੈ। ਔਰ ਮੁਸਲਮਾਨਾਂ ਔਰ ਜੈਨੀਆਂ ਬਾਰੇ, ਮੁਸਲਮਾਨਾਂ ਔਰ ਈਸਾਈਆਂ ਬਾਰੇ ਉਹਦਾ ਸੀ ਕਿ ਇਹਨਾਂ ਨੂੰ ਰੀਕਨਵਰਟ ਕਰਨਾ ਚਾਹੀਦਾ। ਔਰ ਆਪਣੇ ਲਾਈਫ ਟਾਈਮ 'ਚ ਵੀ ਉਹਨੇ ਇੱਕ ਬ੍ਰਾਹਮਣ ਫੈਮਿਲੀ ਜਿਹੜੀ ਈਸਾਈ ਸੀ ਉਹਨਾਂ ਨੂੰ ਰੀਕਨਵਰਟ ਕੀਤਾ, ਔਰ ਉਹਨਾਂ ਦੀਆਂ ਕੁੜੀਆਂ ਦੀ ਮਦਦ ਵੀ ਕੀਤੀ ਵਿਆਹ ਕਰਾਉਣ ਵੇਲੇ, ਔਰ ਦੂਸਰੇ ਇਹ ਦੱਸਣ ਦੇ ਲਈ ਕਿ ਵੀ ਇਹ ਵਾਪਸ ਆਣ। ਸੋ ਜੋ ਕੁਝ ਅੱਜ RSS ਫੋਲੋ ਕਰ ਰਿਹਾ ਹੈ ਉਹ ਸਾਵਰਕਰ ਦੀਆਂ ਹੀ ਨੀਤੀਆਂ ਨੇ, ਹਿੰਦੂਇਜ਼ਮ ਨੂੰ ਡਿਫਾਈਨ ਕਰਨਾ। ਔਰ ਉਹ ਜਿਹਾ ਹੀ ਡਿਫਾਈਨ ਉਹਨਾਂ ਨੇ ਸੁਪਰੀਮ ਕੋਰਟ ਤੋਂ ਵੀ ਕਰਵਾਇਆ ਕਿ ਜੀ ਹਿੰਦੂਇਜ਼ਮ, ਔਰ ਇਹ ਸਾਵਰਕਰ ਦਾ ਕਹਿਣਾ ਸੀ ਜੀ ਹਿੰਦੂਇਜ਼ਮ ਤਾਂ ਵੇ ਆਫ ਲਾਈਫ ਹੈ ਜੀ, ਔਰ ਵੇ ਆਫ ਲਾਈਫ ਦੇ ਥੱਲੇ ਹਰ ਕੋਈ ਇੱਥੇ ਰਹਿਣ ਵਾਲਾ ਹਿੰਦੂ ਹੈ। ਔਰ ਇਹ ਜਿਹੜਾ ਸਬ ਕੌਂਟੀਨੈਂਟ ਦੀ ਗੱਲ ਕਰਨਾ ਇੱਕ ਹਿੰਦੂ ਥਾਟ ਦੇ ਥੱਲੇ, ਔਰ ਹਿੰਦੂਤਵਾ ਟਰਮ ਹੀ ਜਿਹੜੀ ਹੈ ਸਾਵਰਕਰ ਦੀ ਹੈ। ਇੰਗਲੈਂਡ 'ਚ ਰਹਿੰਦੇ ਆ, ਇੱਕ ਪਾਸੇ ਤਾਂ ਇਹਨੇ ਇਸ ਕਿਸਮ ਦੀਆਂ ਲਿਖਤਾਂ ਨਾਲ ਮਦਨ ਲਾਲ ਢੀਂਗਰੇ ਵਰਗਿਆਂ ਨੂੰ ਜਿਹੜਾ ਇਸ ਕਿਸਮ ਦੇ ਉਕਸਾਇਆ, ਉਹਨੂੰ ਮਾਰਤਾ, ਬਾਅਦ 'ਚੋਂ ਫਾਂਸੀ ਲੱਗ ਗਿਆ ਜੀ। ਫਿਰ ਇਹ ਆਪ ਭੱਜਿਆ ਜਦੋਂ ਇਹਨੂੰ ਲਿਜਾਇਆ, ਇੰਡੀਆ ਲਿਆਇਆ ਜਾ ਰਿਹਾ ਸੀ ਜਹਾਜ਼ ਰਾਹੀਂ ਸਮੁੰਦਰੀ, ਤੇ ਮਾਰਸੇਲਸ ਜਿਹੜਾ ਕਿ ਫ੍ਰੈਂਚ ਕੰਟਰੋਲ ਥੱਲੇ ਸੀ, ਉਹਦੇ 'ਚ ਦਰਿਆ ਦੇ ਵਿੱਚ ਉਤਰ ਕੇ ਸਮੁੰਦਰ 'ਚ ਇਹਨੇ ਤੈਰਨਾ ਚਾਹਿਆ ਕੰਢੇ ਤੋਂ, ਉਹਨਾਂ ਨੇ ਫੜ ਲਿਆ। ਔਰ ਇਹ ਕਾਫੀ ਦੇਰ 8-10 ਮਹੀਨੇ ਫ੍ਰੈਂਚ ਔਰ ਬ੍ਰਿਟਿਸ਼ ਗਵਰਨਮੈਂਟ 'ਚ ਕਿ ਕਿਹਦੀ ਪੋਜੈਸ਼ਨ ਹੈ, ਉਹ ਸਾਈਲਮ ਉਹਨੂੰ ਫ੍ਰੈਂਚ ਦੇ ਸਕਦੇ ਨੇ ਕਿ ਨਹੀਂ, ਬਟ ਇਵੈਂਚੁਅਲੀ ਉਹ ਬ੍ਰਿਟਿਸ਼ਰਸ ਦੇ ਹਵਾਲੇ ਹੋਇਆ। ਔਰ ਭਾਰਤ ਲਿਆ ਕੇ ਉਹਨੂੰ ਟਰਾਇਲ ਜਿਹੜਾ ਉਹਦੇ ਉੱਤੇ ਚੱਲਿਆ ਕੰਸਪੀਰੇਸੀ ਦਾ, ਔਰ ਉਹਨੂੰ 50 ਸਾਲ ਦੀ ਜਿਹੜੀ ਹੈ ਕੈਦ ਹੋਈ, ਔਰ ਉਹਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ। ਸੋ ਇਹ ਕਹਾਣੀ ਤਾਂ ਉਹਦੀ ਇੱਕ ਪਾਸੇ ਦੀ ਹੈ। ਦੂਸਰਾ ਪੱਖ ਉਸ ਦੀ ਇਸ ਕਿਵੇਂ ਦਾ ਮਾਫੀਨਾਮਾ ਕਰਨ ਦੀ ਗੱਲ, ਹੁਣ ਕਿਵੇਂ ਦੀ ਡਾਈਕੋਟਮੀ ਹੈ ਇਹਨਾਂ 'ਚ, ਕਿਸ ਕਿਸਮ ਦਾ ਇਹਨਾਂ ਦੇ ਡਿਫਰੈਂਟ ਕਿਰਦਾਰ ਨੇ। ਇੱਕ ਪਾਸੇ ਸਾਵਰਕਰ ਪੁੱਜ ਕੇ ਮੁਸਲਮਾਨਾਂ ਦਾ ਵਿਰੋਧੀ, ਜਿਸ ਦੀ ਕਹਾਣੀ ਉਹਨੇ 12 ਸਾਲ ਦੀ ਉਮਰ 'ਚ ਮਸੀਤ ਢਾਣ ਤੋਂ ਹੀ ਸ਼ੁਰੂ ਕੀਤੀ। ਟੂ ਨੇਸ਼ਨ ਥਿਊਰੀ ਦਾ ਪੁੱਜ ਕੇ ਵਿਰੋਧੀ, ਗਾਂਧੀ ਨੂੰ ਮਾਰਨ ਵਾਲਾ ਨਥੂਰਾਮ ਗੋਡਸੇ, ਉਹ ਵੀ ਸਾਵਰਕਰ ਦਾ ਚੇਲਾ। ਔਰ ਗਾਂਧੀ ਦੀ ਅਸੈਸੀਨੇਸ਼ਨ ਵੇਲੇ ਸਾਵਰਕਰ ਨੂੰ ਵੀ ਫੜ ਲਿਆ ਸੀ ਕੰਸਪੀਰੇਸੀ ਦੇ ਥੱਲੇ, ਪਰ ਜਿਹੜਾ ਅਪਰੂਵਰ ਜਾਂ ਵਾਅਦਾ ਮੁਆਫ ਬਣਿਆ ਉਹਨੂੰ ਅਦਾਲਤ ਨੇ ਨਹੀਂ ਮੰਨਿਆ ਜਿਹੜਾ ਕ੍ਰੈਡੀਬਲ, ਇਸ ਲਈ ਉਹਨੂੰ ਛੱਡ ਦਿੱਤਾ। ਲੇਕਿਨ ਗਾਂਧੀ ਦਾ ਜਿਹੜਾ ਵਿਰੋਧ, ਔਰ ਈਵਨ ਜਦੋਂ 1942 ਦੇ ਵਿੱਚ ਕੁਇਟ ਇੰਡੀਆ ਮੂਵਮੈਂਟ ਗਾਂਧੀ ਨੇ ਸ਼ੁਰੂ ਕੀਤੀ, ਔਰ ਉਦੋਂ ਇਹ ਹਿੰਦੂ ਮਹਾਸਭਾ ਦਾ ਪ੍ਰਧਾਨ ਬਣ ਗਿਆ ਸੀ। ਜਿਹੜੀ ਹਿੰਦੂ ਮਹਾਸਭਾ ਹੈ ਇਹ ਵੀ ਇਹਨੇ ਖੜੇ ਕੀਤੀ, ਉਹਦਾ ਆਪਣਾ ਖੁਦ ਪ੍ਰਧਾਨ ਰਿਹਾ ਉਸ ਦਾ। ਔਰ ਇਹ ਵਿਚਾਰਧਾਰਾ ਕਿ ਇੱਥੇ ਦੋ ਨੇਸ਼ਨ ਨੇ, ਇੱਕ ਹਿੰਦੂ ਔਰ ਮੁਸਲਮਾਨ, ਇਹ ਸਾਵਰਕਰ ਨੇ ਦਿੱਤੀ। ਪਰ ਉਹਨੇ ਕਿਹਾ ਵੀ ਇਹ ਟੂ ਨੇਸ਼ਨ ਜਿਹੜੇ ਨੇ ਇੱਕ ਕਨਸਟੀਟਿਊਸ਼ਨ ਦੇ ਥੱਲੇ, ਜਿਹਦੇ 'ਚ ਕਿ ਇੱਕ ਵਨ ਮੈਨ ਵਨ ਵੋਟ ਦਾ ਹੱਕ ਹੋਏਗਾ ਔਰ ਸਿੰਪਲ ਮੈਜੋਰਿਟੀ ਦੇ ਨਾਲ ਗੱਲ ਹੋਏਗੀ। ਸੋ ਗਾਂਧੀ ਨੂੰ ਮਾਰਨ ਵਾਲਾ ਗੋਡਸੇ ਵੀ ਸਾਵਰਕਰ ਦਾ ਸਾਥੀ, ਔਰ ਸਾਵਰਕਰ ਉਸ ਕੰਸਪੀਰੇਸੀ ਦਾ ਹਿੱਸਾ ਜੀ। ਪਰ ਜੇ ਅਸੀਂ ਇਹਨਾਂ ਦਾ ਕਿਰਦਾਰ ਦੇਖਦੇ ਹਾਂ ਕਿ ਸਭ ਤੋਂ ਪਹਿਲਾਂ ਸਿੰਧ ਅਸੈਂਬਲੀ ਨੇ 1943 ਦੇ ਵਿੱਚ ਪਾਕਿਸਤਾਨ ਦਾ ਮਤਾ ਪਾਸ ਕੀਤਾ, ਔਰ ਉਦੋਂ ਹਿੰਦੂ ਮਹਾਸਭਾ ਜਿਹੜੀ ਹੈ ਉਹ ਮੁਸਲਿਮ ਲੀਗ ਦੇ ਨਾਲ ਪਾਰਟਨਰ ਸੀ ਸਿੰਧ ਦੀ ਸਰਕਾਰ ਦੇ ਵਿੱਚ।
ਇਵੇਂ ਹੀ ਬੰਗਾਲ ਦੇ ਵਿੱਚ ਵੀ ਹਿੰਦੂ ਮਹਾਸਭਾ ਪਾਰਟਨਰ ਸੀ, ਕਿਉਂਕਿ ਕਾਂਗਰਸ ਨੇ ਐਨ ਬਲਾਕ ਰਿਜ਼ਾਈਨ ਕਰ ਦਿੱਤਾ ਸੀ ਜਿੱਥੇ ਜਿੱਥੇ ਵੀ ਉਹਨਾਂ ਦੀ ਸਰਕਾਰ ਬਣੀ ਸੀ। ਸੋ ਤਾਕਤ ਨੂੰ ਕਲਿੰਗ ਕਰਨ ਦੇ ਲਈ ਮੁਸਲਿਮ ਲੀਗ ਦੇ ਨਾਲ ਰਲ ਜਾਣਾ ਵੀ ਇਹਨਾਂ ਦੇ ਲਈ ਜਿਹੜਾ ਉਹ ਹਰਾਮ ਨਹੀਂ ਹੈ। ਔਰ ਅਸੈਂਬਲੀ 'ਚ ਬੈਠ ਕੇ ਬੇਸ਼ੱਕ ਉਹਨੂੰ ਹਿੰਦੂ ਮਹਾਸਭਾ ਨੇ ਕਿਹਾ ਜੇ ਅਸੀਂ ਸਹਿਮਤ ਨਹੀਂ ਹੈ ਇਹਦੇ ਨਾਲ, ਪਰ ਉਹਨਾਂ ਨੇ ਸਰਕਾਰ ਨਹੀਂ ਛੱਡੀ, ਰਿਜ਼ਾਈਨ ਨਹੀਂ ਕੀਤਾ। ਔਰ ਜਦੋਂ ਕੋਈ ਵੀ ਅਸੈਂਬਲੀ ਜਾਂ ਕੋਈ ਗਵਰਨਮੈਂਟ ਹੁੰਦੀ ਹੈ ਇਹਦਾ ਮਤਲਬ ਜ਼ਿੰਮੇਵਾਰੀ ਤਾਂ ਉਸ ਜੁਆਇੰਟ ਗਵਰਨਮੈਂਟ ਦੀ ਹੁੰਦੀ ਹੈ। ਸੋ ਇੱਕ ਪਾਸੇ ਇਸ ਕਿਸਮ ਦਾ ਕਿਰਦਾਰ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਕਿਵੇਂ ਇਸ ਨੇ ਉਹ ਖਤਰਨਾਕ ਪੋਇਜ਼ਨ ਜਿਹੜਾ ਉਹ ਖੜਾ ਕੀਤਾ ਉਸ ਖਿੱਤੇ 'ਚ ਜਿਹਦੀ ਭੇਟ ਗਾਂਧੀ ਵੀ ਚੜਿਆ, ਜਿਹਦੇ ਥੱਲੇ ਫਿਰ ਇਹ ਹਿੰਦੂਤਵੀ ਵਿਚਾਰਧਾਰਾ ਨੇ ਹੌਲੀ ਰਾਜ ਸੱਤਾ ਤੱਕ ਪਹੁੰਚ ਬਣਾ ਕੇ ਇੰਦਰਾ ਗਾਂਧੀ ਨੂੰ ਕਿਵੇਂ ਉਹਨੇ ਸਿੱਖਾਂ ਦੇ ਸਭ ਤੋਂ ਮੁਕੱਦਸ ਸਥਾਨ ਤੇ ਜੂਨ 84 ਦਾ ਘੱਲੂਘਾਰਾ ਵਰਤਾਇਆ, ਕਿਵੇਂ ਫਿਰ ਰਾਜੀਵ ਗਾਂਧੀ ਫਾਲੋਅਪ ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲੇ ਗਏ, ਨਰਸਿਮਹਾ ਰਾਓ, ਕਿਉਂਕਿ ਕਾਂਗਰਸ ਦੇ ਵਿੱਚ ਵੀ ਫਿਰ ਉਹ ਕਲਾਸ ਆਈ। ਬੇਸ਼ੱਕ ਗਾਂਧੀ ਨੂੰ ਮਾਰਨ ਕਰਕੇ ਨਹਿਰੂ ਨੇ ਇਹਨਾਂ ਤੋਂ ਥੋੜਾ ਡਿਸਟੈਂਸ ਰੱਖਿਆ ਇਸ ਤੋਂ, ਲੇਕਿਨ ਪਟੇਲ ਔਰ ਜਿਹੜਾ ਇੱਕ ਮਿਨਿਸਟਰ ਸੀ ਨਹਿਰੂ ਦੀ ਕੈਬਨਿਟ ਸ਼ਿਆਮਾ ਪ੍ਰਸਾਦ ਮੁਖਰਜੀ ਬੰਗਾਲ ਦਾ। ਸੋ ਜਦੋਂ ਤੁਸੀਂ ਇਹਨਾਂ ਦਾ ਹਿੰਦੂ ਤਵੀਆਂ, RSS, ਹਿੰਦੂ ਮਹਾਸਭਾ, ਸਾਵਰਕਰ, ਇਹਨਾਂ ਦਾ ਸਾਰੀ ਤੁਸੀਂ ਲਿੰਕ ਦੇਖਦੇ ਹੋ ਤੇ ਫਿਰ ਇੱਕ ਪੈਰਲਲ ਲਾਈਨ ਆਈ ਔਰ ਅਲਟੀਮੇਟਲੀ ਇਵਨ ਨਹਿਰੂ ਵੀ ਉਹਦਾ ਸਿੱਖ ਵਿਰੋਧੀ ਨੀਤੀ ਨਹਿਰੂ ਦੀ ਰਹੀ। ਔਰ 1962 ਤੋਂ ਬਾਅਦ ਜਦੋਂ ਚਾਈਨਾ ਨੇ ਚੰਗੀ ਤਰ੍ਹਾਂ ਕੁੱਟਿਆ ਇੰਡੀਆ ਨੂੰ, 1963 ਚ ਜਿਹੜੀ ਰਿਪਬਲਿਕ ਡੇ ਪੈਰੇਡ ਹੋਈ ਦਿੱਲੀ ਦੇ ਵਿੱਚ, ਉਹਦੇ ਚ ਨਹਿਰੂ ਨੇ ਖੁਦ RSS ਨੂੰ ਇਨਵਾਈਟ ਕੀਤਾ, ਉਹਨਾਂ ਦੇ ਵਲੰਟੀਅਰ ਜਿਹੜੇ ਨੇ ਨਿਕਰਾਂ ਪਾ ਕੇ ਉਹਨਾਂ ਨੇ ਉਸ ਦੇ ਵਿੱਚ ਮਾਰਚ ਪਾਸਟ ਹਿੱਸਾ ਲਿਆ। ਪਰ ਇੱਕ ਪਾਸਾ ਇਹ ਹੈ ਸਾਵਰਕਰ ਦੀ ਲਾਈਨ ਦਾ, ਪਰ ਅਸੀਂ ਉਹ ਪੈਟੀਸ਼ਨ ਜਿਹੜੀ ਕਿ ਸਾਵਰਕਰ ਜਦੋਂ ਅੰਡੇਮਾਨ ਨਿਕੋਬਾਰ ਜੇਲ੍ਹ 'ਚ ਜਾਂਦਾ ਹੈ ਔਰ ਕਿਵੇਂ ਉਹ ਲਿਲਕੜੀਆਂ ਲੈਂਦਾ ਬਾਹਰ ਆਉਣ ਦੇ ਲਈ, ਔਰ ਕਿਵੇਂ ਉਹ ਅੰਗਰੇਜ਼ਾਂ ਨੂੰ ਕਹਿੰਦਾ ਵੀ ਹਜ਼ੂਰ ਸਾਡੇ ਮਾਈ ਬਾਪ, ਅਸੀਂ ਤਾਂ ਕੁਝ ਵੀ ਨਹੀਂ ਹੈ, ਸਾਡੇ ਤੋਂ ਭੁੱਲ ਹੋਈ। ਪਰ ਉਹਦੀ ਪੈਟੀਸ਼ਨ ਦੀ ਗੱਲ ਕਰਨ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ, ਅਸੀਂ ਪਿਛਲੇ ਦਿਨਾਂ 'ਚ 23 ਮਾਰਚ 1931 ਨੂੰ ਉਹਨਾਂ ਨੂੰ ਰਾਜਗੁਰੂ ਸੁਖਦੇਵ ਭਗਤ ਸਿੰਘ ਨੂੰ ਫਾਂਸੀ ਦੇ ਫੰਦੇ ਤੇ ਲਟਕਾਇਆ ਗਿਆ ਸੀ, ਸ਼ਹੀਦੀ ਹੋਈ ਸੀ ਉਹਨਾਂ ਦੀ, ਅਸੀਂ ਉਹਨਾਂ ਬਾਰੇ ਜ਼ਿਕਰ ਕੀਤਾ ਸੀ ਉਸ ਦਿਨ। ਲੇਕਿਨ ਜਦੋਂ ਤੁਸੀਂ ਕੰਪੈਰੀਜ਼ਨ 'ਚ ਜਾਂਦੇ ਹੋ ਵੀ ਇੱਕ ਪਾਸੇ ਕਿਤੇ ਭਗਤ ਸਿੰਘ ਨੂੰ ਆਰੀਆ ਸਮਾਜੀ ਬਣਾਇਆ ਹੁੰਦਾ ਹੈ, ਕਿਤੇ ਕੋਈ ਹੋਰ ਬਣਾਇਆ ਹੁੰਦਾ ਹੈ, ਸਿੱਖ ਵਿਰਸੇ ਨਾਲੋਂ ਤੋੜਨ ਵਾਲਾ, ਇੱਕ ਪਾਸੇ ਸਿੱਖ ਵਿਰਸਾ ਜਿਹੜਾ ਮੌਤ ਦੇ ਮੂੰਹ 'ਚ ਖਲੋ ਕੇ ਵੀ ਵੰਗਾਰ ਰਿਹਾ। ਔਰ ਇਹ ਪੈਟੀਸ਼ਨ ਜਿਹੜੀ ਮੈਂ ਸਭ ਤੋਂ ਪਹਿਲਾਂ ਪੜਾਂਗਾ, ਸ਼ਹੀਦ ਭਗਤ ਸਿੰਘ ਨੇ 1931 ਦੇ ਵਿੱਚ ਜੇਲ੍ਹ 'ਚੋਂ ਫਾਂਸੀ ਚੜ੍ਹਨ ਤੋਂ ਕੁਝ ਅਰਸਾ ਪਹਿਲਾਂ, ਕੁਝ ਹਫ਼ਤੇ ਪਹਿਲਾਂ ਲਿਖੀ। ਇਹ ਸਪਿਰਿਟ ਸਿੱਖੀ ਦੀ ਹੈ। ਔਰ ਜੋ ਫਿਰ ਸਾਵਰਕਰ ਨੇ ਜਿਹੜੀ ਆ 1913 ਦੇ ਵਿੱਚ ਪੈਟੀਸ਼ਨ ਲਿਖੀ, ਉਹ ਹਿੰਦੂ ਤਵੀਆਂ ਦੀ, ਕਿਉਂਕਿ ਹਿੰਦੂਤਵਾ ਦਾ ਜਨਮਦਾਤਾ ਉਹ ਹੈ, ਉਹਦੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਵੀ ਅੱਜ ਜਿਹੜੇ ਬਾਕੀਆਂ ਨੂੰ ਟ੍ਰੇਟਰ ਦੱਸ ਰਹੇ ਨੇ, ਅਨਪੈਟਰੀਓਟਿਕ ਦੱਸ ਰਹੇ ਨੇ, ਇਹਨਾਂ ਦੇ ਆਪਣੇ ਪਿਤਾਮਾ ਦੀ ਜਿਹੜਾ ਇਹਨਾਂ ਦਾ ਆਈਕਨ ਹੈ, ਕੀ ਕਰਤੂਤ ਹੈ। ਸੋ ਭਗਤ ਸਿੰਘ ਨੇ ਪੰਜਾਬ ਦੇ ਗਵਰਨਰ ਨੂੰ ਇਹ ਜਿਹੜੀ ਹੈ ਪੈਟੀਸ਼ਨ ਲਿਖੀ 1931 ਦੇ ਵਿੱਚ ਲਾਹੌਰ ਜੇਲ੍ਹ 'ਚੋਂ, ਔਰ ਇਸ ਦੇ ਵਿੱਚ ਉਹਨਾਂ ਨੇ ਸਪਸ਼ਟਤਾ ਦੇ ਨਾਲ ਇਹ ਕਿਹਾ, ਸਰ with due respect we beg to bring to your kind notice the following, ਅਸੀਂ ਤੁਹਾਡੇ ਨੋਟਿਸ ਦੇ ਵਿੱਚ ਇਹ ਗੱਲ ਲਿਆ ਰਹੇ that we were sentenced to death on 7th October 1930 by a British court LCC tribunal constituted under the special Lahore conspiracy case ordinance promulgated by H.E. the Viceroy, the head of the British government of India, and that the main charge against us was that of having waged war against H.M. King George, the King of England, His Majesty. ਉਹਨੇ ਕਿਹਾ ਜੀ ਅਸੀਂ ਤੁਹਾਡੇ ਸਾਹਮਣੇ ਲਿਆ ਰਹੇ ਹਾਂ ਪੈਟੀਸ਼ਨ, ਕਿਉਂਕਿ 7 ਅਕਤੂਬਰ 1930 ਨੂੰ ਇਹ ਤੁਹਾਡੇ ਸਾਨੂੰ ਮੌਤ ਦੀ ਸਜ਼ਾ ਦਿੱਤੀ ਸੀ ਔਰ ਸਾਡੇ ਤੇ ਇਹ ਇਲਜ਼ਾਮ ਲਾਇਆ ਗਿਆ ਸੀ ਕਿ ਵੀ ਅਸੀਂ ਸਟੇਟ ਦੇ ਖਿਲਾਫ ਜੰਗ ਦਾ ਐਲਾਨ ਕੀਤਾ। The above mentioned finding of the court presuppose two things. ਇਹ ਜਿਹੜੇ ਅਦਾਲਤ ਨੇ ਜੰਗ ਦੀ ਗੱਲ ਕੀਤੀ, ਦੋ ਗੱਲਾਂ ਉਹਨੇ ਪਹਿਲਾਂ ਹੀ ਮੰਨ ਲਈਆਂ। Firstly, that there exists a state of war between British nation and Indian nation, and secondly, that we had actually participated in that war and were therefore war prisoners. ਕਿ ਇਹਦਾ ਮਤਲਬ ਇਹ ਹੈ ਕਿ ਵੀ ਆਲਰੇਡੀ ਬ੍ਰਿਟਿਸ਼ ਨੇਸ਼ਨ ਔਰ ਇੰਡੀਅਨ ਨੇਸ਼ਨ ਦੇ ਵਿੱਚ ਕੋਈ ਜੰਗ ਚੱਲ ਰਹੀ ਹੈ, ਔਰ ਦੂਸਰਾ ਵੀ ਅਸੀਂ ਉਸ ਜੰਗ ਦੇ ਵਿੱਚ ਹਿੱਸਾ ਲਿਆ ਹੈ, ਇਸ ਲਈ ਅਸੀਂ ਜੰਗੀ ਕੈਦੀ। The second presupposition seems to be a little bit flattering,
but nevertheless it's too tempting to resist the desire of acquiescing in it. ਉਹਨੇ ਕਿਹਾ ਜਿਹੜਾ ਦੂਸਰਾ ਅਸੀਂ ਜੰਗੀ ਕੈਦੀ ਹਾਂ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ, ਫਲੈਟਰਿੰਗ ਹੈ, ਪਰ ਅਸੀਂ ਇਸ ਵੱਲ ਜ਼ਿਆਦਾ ਜਾਣ ਤੋਂ ਪਹਿਲਾਂ ਅਗਲੀ ਗੱਲ ਕਰਦੇ ਹਾਂ. As regards the first, we are constrained to go into some detail. Apparently there seems to be no such war as phrase indicates. ਅਸੀਂ ਇਸ ਵੇਰ ਵਿੱਚ ਜਾਣਾ ਚਾਹੁੰਦੇ ਹਾਂ ਕਿ ਕੋਈ ਵੀ ਇਸ ਕਿਸਮ ਦੀ ਜੰਗ ਐਗਜ਼ਿਸਟ ਨਹੀਂ ਕਰਦੀ. Nevertheless, please allow us to accept the validity of the presupposition, taking it at its face value, but in order to be correctly understood, we must explain it further. A technicality que bhi assi further kar dein. Let us declare that the state of war does exist and shall exist so long as the Indian toiling masses and the natural resources are being exploited by a handful of parasites. ਹੁਣ ਇਹ ਚੈਲੰਜ ਹੈ ਕਿ ਜੇ ਅਸੀਂ ਇਹ ਮੰਨ ਲੈਨੇ ਆ ਕਿ ਜਿਹੜੀ ਆ ਜੰਗ ਤੁਹਾਡੇ ਔਰ ਸਾਡੇ ਵਿਚਕਾਰ ਇੰਡੀਅਨ ਸਟੇਟ ਔਰ ਬ੍ਰਿਟਿਸ਼ ਸਟੇਟ 'ਚ ਹੈ ਔਰ ਇਹ ਚੱਲਦੀ ਰਹੇਗੀ ਜਦੋਂ ਤੱਕ ਭਾਰਤ ਦੇ ਉਹ ਕਰੋੜਾਂ ਗਰੀਬ ਜਿਨ੍ਹਾਂ ਦੀ ਕੁਦਰਤੀ ਦੌਲਤ ਨੂੰ ਕੁਛ ਜਿਹੜੇ ਨੇ ਪੈਰਾਸਾਈਟ ਹੁੰਦਾ ਜਿਹੜੇ ਝੋਂਕਾਂ, ਜਦੋਂ ਤੱਕ ਉਹ ਝੋਂਕਾਂ ਉਹਨੂੰ ਖੂਨ ਨੂੰ ਉਹਨਾਂ ਦੇ ਸਾਧਨਾਂ ਨੂੰ ਖਾ ਰਹੀਆਂ ਨੇ ਇਹ ਜੰਗ ਜਾਰੀ ਰਹੇਗੀ. They may be purely British capitalist or mixed British and Indian or even purely Indian. They may be carrying on their insidious exploitation through mixed or even on purely Indian bureaucratic apparatus. All these things make no difference. ਕਿ ਉਹ ਗੋਰੇ ਹੋਣ, ਕਾਲੇ ਹੋਣ, ਇੰਡੀਅਨ ਹੋਣ, ਪੂਰੇ ਇੰਡੀਅਨ ਹੋਣ, ਅੱਧੇ ਇੰਡੀਅਨ ਹੋਣ, ਪਰ ਫੈਕਟ ਇਹ ਹੈ ਕਿ ਤੁਸੀਂ ਸਾਡੇ ਗਰੀਬਾਂ ਦਾ ਔਰ ਤੁਹਾਡੇ ਜਿਹੜੇ ਇੰਡੀਅਨ ਤੁਹਾਡੇ ਨਾਲ ਲੱਗੇ ਹੋਏ ਨੇ ਉਹ ਝੋਂਕਾਂ ਬਣ ਕੇ ਖੂਨ ਚੂਸ. No matter if your government tries and succeeds in winning over the leaders of upper strata of the Indian society through petty concessions and compromises and thereby cause a temporary demoralization in the main body of the war. ਵੀ ਤੁਸੀਂ ਸਾਡੇ ਜੋ ਕੁਝ ਟੁੱਕੜ ਬੋਚ ਜਿਨ੍ਹਾਂ ਨੂੰ ਕੁਝ ਰਿਆਇਤਾਂ ਦੇ ਕੇ ਕੁਝ ਹੋਰ ਲਾਲਚ ਦੇ ਕੇ ਨਾਲ ਰੱਖਿਆ ਹੋਇਆ ਹੈ ਇਹ ਸਾਡੇ 'ਚ ਭਾਵੇਂ ਥੋੜੀ ਬਹੁਤ ਡੀਮੋਰਲਾਈਜੇਸ਼ਨ ਪੈਦਾ ਕਰਦੇ ਨੇ ਪਰ ਇਹਦਾ ਕੋਈ ਫਰਕ ਨਹੀਂ ਪੈਂਦਾ. No matter if once again the vanguard of the Indian movement, the Revolutionary Party, finds itself deserted in the thick of the war. ਉਹਨਾਂ ਨੇ ਆਪਣੀ ਪਾਰਟੀ ਦੀ ਗੱਲ ਕੀਤੀ ਕਿ ਅਸੀਂ ਇਸ ਆਜ਼ਾਦੀ ਦੇ ਵੈਨਗਾਰਡ ਹੁੰਦਾ ਹੈ, ਅਗੂਏ ਹਾਂ, ਮੂਹਰੀ ਹਾਂ, ਹਰਾਵਲ ਹੈ, ਅਸੀਂ ਇਹਨੂੰ ਲੈ ਰਹੇ ਹਾਂ. No matter if the leaders to whom personally we are much indebted for the sympathy and feelings they express for us, but nevertheless we cannot overlook the fact that they did become so callous as to ignore and not to make a mention in the peace negotiation of even the homeless, friendless and penniless of female workers who are alleged to be belonging to the vanguard and whom the leaders consider to be enemies of their utopian non-violent cult, which has already become a thing of the past. The heroines who had ungrudgingly sacrificed or offered for sacrifice their husbands, brothers and all that were nearest and dearest to them, including themselves, whom your government has declared to be outlaws. ਇਹ ਗਾਂਧੀ ਦਾ ਨਾਂ ਲੈ ਬਿਨਾ ਇਹ ਕਿਹਾ ਕਿਉਂਕਿ ਉਦੋਂ ਹੀ ਗਾਂਧੀ ਕਰਜ਼ਨ ਪੈਕਟ ਹੋਇਆ ਸੀ, ਗਾਂਧੀ ਇਰਵਿਨ, ਲਾਰਡ ਇਰਵਿਨ ਗਾਂਧੀ ਪੈਕਟ ਹੋਇਆ ਸੀ ਔਰ ਉਹਦੇ 'ਚ ਜਿਨ੍ਹਾਂ ਨੂੰ ਲੈਟ ਡਾਊਨ ਕੀਤਾ ਸਧਾਰਨ ਘਰਾਂ ਦੀਆਂ ਫੀਮੇਲਸ ਔਰ ਕਿਵੇਂ ਉਹਦਾ ਕੋਈ ਮੈਂਸ਼ਨ ਨਹੀਂ ਕੀਤਾ. ਉਹਨੇ ਕਿਹਾ ਜੀ ਠੀਕ ਹੈ ਸਾਡੇ ਲਈ ਸਿੰਪਥੀ ਦੇ ਸ਼ਬਦ ਕਹੇ ਨੇ ਪਰ ਇਹਨਾਂ ਨੇ ਲੈਟ ਡਾਊਨ ਕੀਤਾ ਉਹਨਾਂ ਸਾਰਿਆਂ ਨੂੰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਔਰ ਜਿਹੜੀ ਅਹਿੰਸਾ ਹੈ ਉਹਨੂੰ ਉਹਨਾਂ ਨੇ ਕਿਹਾ ਯੂਟੋਪੀਅਨ ਨਾਨ ਵਾਇਲੈਂਟ. ਯੂਟੋਪੀਅਨ ਹੁੰਦਾ ਕਿਸੇ ਡ੍ਰੀਮ ਲੈਂਡ 'ਚ ਰਹਿ ਕੇ ਅਹਿੰਸਾ ਦਾ ਖਾਬ ਕਿ ਜੀ ਉਹਦੇ ਨਾਲ ਅੰਗਰੇਜ਼ੀ ਤੋਂ ਦੌੜ ਜਾਣ. No matter if your agents stoop so low as to fabricate baseless calumnies against their spotless characters to damage their and their party's reputation. ਇਹ ਔਰਤਾਂ ਬਾਰੇ ਕਿ ਔਰ ਉਸ ਕਿਵੇਂ ਝੂਠੇ ਇਲਜ਼ਾਮ ਜਿਵੇਂ ਸਾਨੂੰ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਬਣਾਇਆ ਜਾਂਦਾ ਉਹਨੂੰ ਕੈਲਮਨੀਜ਼ ਕਹਿੰਦੇ ਨੇ ਕਿ ਬਦਨਾਮ ਕਰਨ ਵਾਲੀਆਂ ਗੱਲਾਂ. The war shall continue. ਲੜਾਈ ਜਾਰੀ ਰਹੇਗੀ. It may assume different shapes at different times. It may become now open, now hidden, now purely agitation, now fierce life and death struggle. ਉਹਨੂੰ ਕਿਹਾ ਵੀ ਸਾਡੀ ਜੰਗ ਤੁਹਾਡੇ ਖਿਲਾਫ ਜਾਰੀ ਰਹੇਗੀ. ਉਹ ਲੁਕਵੀਂ ਹੋਏ, ਸਾਹਮਣੇ ਹੋਏ, ਐਜੀਟੇਸ਼ਨ ਹੋਏ, ਹਥਿਆਰਬੰਦ ਹੋਏ, ਸਾਡੇ ਲਈ ਇਹ ਜ਼ਿੰਦਗੀ ਮੌਤ ਦਾ ਸਟਰਗਲ ਹੈ. The choice of the course, whether bloody or comparatively peaceful, which it should adopt rests with you. ਕਿ ਇਹ ਸੰਘਰਸ਼ ਖੂਨੀ ਹੋਏਗਾ ਕਿ ਸ਼ਾਂਤਮਈ ਇਹ ਤੁਹਾਡੇ ਤੇ ਇਹ ਅੰਗਰੇਜ਼ਾਂ ਨੂੰ ਚੈਲੰਜ ਕਰ ਰਹੇ. ਸਿੱਖਾਂ ਦਾ 23 ਸਾਲਾਂ ਦਾ ਮੁੰਡਾ ਲਾਹੌਰ ਦੀ ਜੇਲ੍ਹ 'ਚ ਬੈਠਾ ਹੈ ਜਿਹਦੇ ਸਾਹਮਣੇ ਡੈਥ ਜਿਹੜੀ ਹੈ ਉਹ ਆ ਰਹੀ ਹੈ ਕਿਸੇ ਵੇਲੇ ਵੀ, ਉਹ ਚੈਲੰਜ ਕਰ ਰਿਹਾ. ਚੂਜ਼ ਵਿਚ ਐਵਰ ਯੂ ਲਾਈਕ, ਇਹ ਤੁਹਾਡੇ ਤੇ ਹੈ ਵੀ ਤੁਸੀਂ ਕੀ ਕਰ. ਬਟ that war shall be incessantly waged without taking into consideration
the petty and the meaningless ethical ideologies. ਇਹ ਜਿਹੜੀਆਂ ਬੇਮਤਲਬ ਜਿਹੀਆਂ ਵਿਚਾਰਧਾਰਾਵਾਂ ਇਹਨਾਂ ਤੋਂ ਦੂਰ ਜਾ ਕੇ ਇਹ ਬੜੀ ਕਲੀਅਰਲੀ ਸਪਸ਼ਟ ਵਾਰ ਅਸੀਂ ਤੁਹਾਡੇ ਖਿਲਾਫ ਲੜਾਂਗੇ. It shall be waged ever with new vigor, greater audacity and unflinching determination till the socialist republic is established and present social order is completely replaced by a new social order based on social prosperity, and thus every sort of exploitation is put an end to and the humanity is ushered into the era of genuine and permanent peace. ਇਹ ਹੈ ਨੇਸ਼ਨ ਦਾ ਡ੍ਰੀਮ. ਉਹਨਾਂ ਨੇ ਕਿਹਾ ਜੀ ਇਹ ਜਿਹੜੀ ਲੜਾਈ ਹੈ ਇਹ ਹੋਰ ਤਾਕਤ ਨਾਲ ਅਸੀਂ ਜਾਰੀ ਰੱਖਾਂਗੇ, ਪੂਰੀ ਡਿਟਰਮੀਨੇਸ਼ਨ ਦੇ ਨਾਲ, ਜਦੋਂ ਤੱਕ ਇੱਕ ਸਮਾਜਵਾਦੀ ਸਿਸਟਮ ਕਾਇਮ ਨਹੀਂ ਹੋ ਜਾਂਦਾ. ਔਰ ਇਹ ਪ੍ਰੈਜ਼ੈਂਟ ਜਿਹੜਾ ਸਮਾਜਿਕ ਆਰਡਰ ਹੈ ਇਹਨੂੰ ਅਸੀਂ ਬਿਲਕੁਲ ਡਿਸਟਰੋਏ ਨਹੀਂ ਕਰ ਸਕਦੇ. ਔਰ ਨਵਾਂ ਮਾਡਲ ਜਿਹੜਾ ਕਿ ਖੁਸ਼ਹਾਲੀ ਦੇ ਉੱਤੇ ਔਰ ਜਿਹਦੇ 'ਚ ਕੋਈ ਕਿਸੇ ਦਾ ਖੂਨ ਨਹੀਂ ਨਿਚੋੜ ਰਿਹਾ, ਐਕਸਪਲੋਇਟ ਨਹੀਂ ਕਰ ਰਿਹਾ, ਉਸ ਨੂੰ ਅਸੀਂ ਐਂਡ ਨਹੀਂ ਕਰ ਦਿੰਦੇ ਐਕਸਪਲੋਇਟੇਸ਼ਨ ਨੂੰ. ਔਰ ਇਨਸਾਨੀਅਤ ਤੇ ਆਧਾਰਿਤ, ਸ਼ਾਂਤੀ ਤੇ ਆਧਾਰਿਤ ਇੱਕ ਨਵਾਂ ਮਾਡਲ ਅਸੀਂ ਖੜਾ ਨਹੀਂ ਕਰਦੇ. ਇਨ ਦਾ ਵੈਰੀ ਨੀਅਰ ਫਿਊਚਰ ਦਾ ਫਾਈਨਲ ਬੈਟਲ ਸ਼ੈਲ ਬੀ ਫੌਟ ਐਂਡ ਫਾਈਨਲ ਸੈਟਲਮੈਂਟ ਅਰਾਈਵਡ ਐਟ. ਬਹੁਤ ਜਲਦੀ ਇਹ ਫਾਈਨਲ ਲੜਾਈ ਹੋਏਗੀ ਔਰ ਅਸੀਂ ਜਿਹੜਾ ਫਾਈਨਲੀ ਅਸੀਂ ਜਿੱਤਾਂਗੇ. The days of capitalist and imperialist exploitation are numbered. ਇਹ ਤੁਹਾਡਾ ਪੂੰਜੀਵਾਦ ਔਰ ਇਹ ਜਿਹੜੀ ਤੁਹਾਡੀ ਬ੍ਰਿਟਿਸ਼ ਸਾਮਰਾਜ ਦੇ ਦਿਨ ਥੋੜੇ ਨੇ. The war neither began with us nor is it going to end with our lives. ਇਹ ਨਾ ਸਾਡੇ ਨਾਲ ਸ਼ੁਰੂ ਹੋਈ ਸੀ, ਅਸੀਂ ਮਰ ਵੀ ਗਏ, ਇਹ ਲੜਾਈ ਐਂਡ ਨਹੀਂ ਹੋਏਗੀ. It is the inevitable consequence of the historic events and the existing environments. ਇਹ ਉਹੀ ਹੁਣ ਜਦੋਂ ਮੈਂ ਪੜ੍ਹ ਰਿਹਾ ਤੇ ਮੈਨੂੰ ਜਿੰਦੇ ਸੁੱਖੇ ਦੀ ਚਿੱਠੀ ਜਿਹੜੀ ਉਹਨਾਂ ਨੇ ਇੰਡੀਅਨ ਪ੍ਰੈਜ਼ੀਡੈਂਟ ਨੂੰ ਪੂਨਾ ਜੇਲ੍ਹ ਚੋਂ ਲਿਖੀ, ਉਹ ਸਾਰੇ ਸ਼ਬਦ ਜਿਹੜੇ ਨੇ ਉਹ ਆ ਰਹੇ ਨੇ ਕਿ ਕਿਵੇਂ ਉਹਨਾਂ ਨੇ ਵੀ ਕੇਸ ਬਿਲਡ ਕੀਤਾ ਜੀ. ਔਰ ਇਨ ਦਾ ਐਂਡ ਕਿਉਂਕਿ ਮੈਂ ਉਸ ਸਾਵਰਕਰ ਦਾ ਪਾਰਟ ਪੜ੍ਹਨਾ ਚਾਹੁੰਦਾ ਜਿਸ ਮਰਦੂਦ ਕਰਕੇ ਮੈਂ ਇਸ ਨੂੰ ਲਿਆ ਟੌਪਿਕ ਨੂੰ. In the end, as to the question of our fates, please allow us to say that when you have decided to put us to death, you will certainly do it. You have got the power in your hands, and the power is the greatest justification in this world. We know that the maximum might is right serves as your guiding motto. The whole of our trial was just a proof of that. We wanted to point out that according to verdict of your court, we had waged war and were therefore war prisoners, and we claim to be treated as such. That is, we claim to be shot dead instead to be hanged. It rests with you to prove that you really meant what your court has said. ਹੁਣ ਇਹ ਉਹਨਾਂ ਨੇ ਕਿਹਾ ਇਹ ਚੈਲੰਜ ਹੈ ਫਾਈਨਲੀ ਕਿ ਤੁਹਾਡੇ ਅਦਾਲਤ ਦੇ ਫੈਸਲੇ ਨੇ ਸਾਨੂੰ ਕਿਹਾ ਵੀ ਅਸੀਂ ਜੰਗ ਤੁਹਾਡੇ ਖਿਲਾਫ ਕੀਤੇ ਸੀ, ਜੰਗੀ ਜਿਹੜਾ ਉਹ ਤੁਹਾਡੇ ਮੁਜਰਮ ਹੈ ਜੀ. ਤੇ ਜਿਹੜੀ ਜੇ ਇਨਸਾਫ ਦਾ ਤਕਾਜ਼ਾ ਇਹ ਹੈ ਜੇ ਅਸੀਂ ਜੰਗੀ ਮੁਜਰਮ ਹੈ ਤੇ ਫਿਰ ਸਾਨੂੰ ਗੋਲੀਆਂ ਦੇ ਨਾਲ ਮਾਰਿਆ ਜਾਏ. ਤੁਹਾਡਾ ਜਿਹੜਾ ਵੀ ਕਲੇਮ ਟੂ ਬੀ ਸ਼ਾਟ ਡੈਡ ਇਨਸਟੈਡ ਆਫ ਟੂ ਬੀ ਹੈਂਗਡ, ਸਾਨੂੰ ਲਟਕਾਉਣ ਦੀ ਥਾਂ ਤੇ ਗੋਲੀਆਂ ਦੇ ਨਾਲ ਮਾਰਿਆ ਜਾਏ. ਔਰ ਇਹੀ ਗੱਲ ਜਿੰਦੇ ਸੁੱਖੇ ਨੇ ਕਹੀ ਸੀ ਕਿ ਤੁਸੀਂ ਸਾਨੂੰ ਵਾਰ ਅਗੇਂਸਟ ਦਾ ਸਟੇਟ ਲਈ ਕਿਹਾ, ਸਾਨੂੰ ਖੁਸ਼ੀ ਹੋਏਗੀ ਕਿ ਤੁਹਾਡਾ ਫਾਇਰਿੰਗ ਸਕੁਐਡ ਜਿਹੜਾ ਸਾਨੂੰ ਦੁਨੀਆ ਦੇ ਸਾਹਮਣੇ ਚੌਰਾਹੇ 'ਚ ਖੜਾ ਕਰਕੇ ਗੋਲੀ ਮਾਰੇ ਔਰ ਫਿਰ ਤੁਸੀਂ ਦੇਖੋ ਸਾਡੇ ਨਜ਼ਾਰੇ ਕਿ ਕਿਵੇਂ ਅਸੀਂ ਸਮਾਈਲਿੰਗਲੀ ਜਿਹੜਾ ਉਹ ਉਸ ਨੂੰ ਫੇਸ ਕਰਦੇ ਹਾਂ. ਹੁਣ ਇਹ ਹੈ ਇੱਕ ਸਿੱਖ ਦਾ ਕਿਰਦਾਰ. ਤੇ ਹੁਣ ਸਾਵਰਕਰ ਦਾ ਜਿਹੜਾ ਉੱਥੋਂ ਇੰਗਲੈਂਡ ਤੋਂ ਆਇਆ ਦੂਜਾ, ਉਹਨੇ 1913 ਦੇ ਵਿੱਚ ਇਹ ਪੈਟੀਸ਼ਨ ਜਿਹੜੀ ਹੈ ਜੇਲ੍ਹ ਚੋਂ ਅੰਡੇਮਾਨ ਨਿਕੋਬਾਰ ਜੋ ਆਇਆ ਹੀ ਸੀ, ਉਹਨੇ ਲਿਖਿਆ ਸੈਲੂਲਰ ਜੇਲ੍ਹ ਅੰਡੇਮਾਨ 1913 ਟੂ ਦਾ ਹੋਮ ਮੈਂਬਰ ਆਫ ਦਾ ਗਵਰਨਮੈਂਟ ਆਫ ਇੰਡੀਆ ਬੈਗ ਟੂ ਸਬਮਿਟ ਦਾ ਫੋਲੋਇੰਗ ਪੁਆਇੰਟਸ ਫॉर योर ਕਾਈਂਡ ਕੰਸੀਡਰ. ਕਹਿੰਦਾ ਜੀ ਮੈਂ ਤੁਹਾਡੇ ਅੱਗੇ ਹੁਣ ਤਰਲਾ ਕਰ ਰਿਹਾ. When I came here in 1911 June, I was along with the rest of the convicts of my party taken to the office of Chief Commissioner. I was classed as D, meaning dangerous prisoner. The rest of the convicts were not classed as D. Then I had to pass full 6 months in solitary confinement. The other convicts had not. During that time, I was put on the coir, pounding through my hands were bleeding. Then I was put on the oil mill, the hardest labor in the jail. Although my conduct during all the time was exceptionally good, still at the end of these 6 months, I was not sent out of the jail, though the other convicts who came with me were. From that time to this day, I have tried to keep my behavior as good as possible. ਹੁਣ ਇਹ ਕਹਿ ਰਿਹਾ ਜੀ ਦੇਖੋ ਜਦੋਂ ਦਾ ਮੈਂ ਆਇਆ ਜੂਨ ਦੇ ਵਿੱਚ 1911 ਚ ਮੈਂ ਬਹੁਤ ਚੰਗਾ ਬਿਹੇਵ ਕੀਤਾ ਪਰ ਮੈਨੂੰ ਡੇਂਜਰਸ ਚ ਰੱਖਿਆ ਹੋਇਆ, ਮੈਨੂੰ 6 ਮਹੀਨੇ ਇਕੱਲੇ ਕਮਰੇ ਦੇ ਵਿੱਚ ਰੱਖਿਆ, ਦੂਜਿਆਂ ਨੂੰ ਨਹੀਂ ਰੱਖਿਆ,
ਮੈਨੂੰ ਜਿਹੜਾ ਉਹ ਪਹਿਲਾਂ ਰੱਸੀ ਬੁਣਨ ਦੇ ਲਈ ਲਾਇਆ, ਮੇਰੇ ਹੱਥਾਂ 'ਚੋਂ ਖੂਨ ਨਿਕਲ ਆਇਆ, ਫਿਰ ਮੈਨੂੰ ਉਹ ਚੱਕੀ ਪੀਣ ਦੇ ਉੱਤੇ ਲਾਤਾ, ਬੜੀ ਹਾਰਡੈਸਟ ਲੇਬਰ ਹੈ। ਦੇਖੋ ਮੇਰਾ ਜਿਹੜਾ ਬਿਹੇਵੀਅਰ ਹੈ ਸਾਰੇ ਪੀਰੀਅਡ 'ਚ ਬਹੁਤ ਚੰਗਾ ਰਿਹਾ, ਪਰ ਮੈਨੂੰ ਜੇਲ੍ਹ 'ਚੋਂ ਥੋੜ੍ਹੀ ਦੇਰ ਲਈ ਵੀ ਬਾਹਰ ਨਹੀਂ ਭੇਜਿਆ ਗਿਆ। ਮੈਂ ਆਪਣਾ ਬਿਹੇਵੀਅਰ ਬਹੁਤ ਚੰਗਾ ਰੱਖ ਰਿਹਾ ਜਿੰਨਾ ਵੀ ਪੋਸੀਬਲ ਹੈ। When I petitioned for promotion, I was told I was a special class prisoner and so could not be promoted. When any of us asked for better food or any special treatment, we were told, you are only ordinary convicts and must eat what the rest do. Thus, sir, your honor would see that only for special disadvantages we are classed as special. ਹੁਣ ਕਹਿ ਰਹੇ ਜੀ ਸਾਨੂੰ ਰੋਟੀ ਚੱਜ ਦੀ ਦਿਓ। ਦੇਖੋ ਅਸੀਂ ਸਪੈਸ਼ਲ ਪ੍ਰਿਜ਼ਨਰ ਹੈ। ਸਾਡਾ ਇਹ ਸਾਵਰਕਰ ਇਹ ਹਿੰਦੂਤਵਾ ਦਾ ਪਿਓ ਜਿਹਨੇ ਹਿੰਦੂਤਵਾ ਦੀ ਟਰਮ ਕੋਇਨ ਕੀਤੀ। ਫਿਰ ਕਹਿੰਦਾ when the majority of casemen were sent outside, I requested for my release, but although I had been cased hardly twice or thrice, and some of those who were released for a dozen and more times, still I was not released with them because I was their caseman. But when after all the order of my release was given, and when just then some of the political prisoners outside were brought into the troubles, I was locked in with them because I was there. ਉਹਨੇ ਕਿਹਾ ਜੀ ਬਾਕੀਆਂ ਨੂੰ ਛੱਡਤਾ, ਮੇਰੇ ਨਾਲ ਦੇ ਕੇਸਮੈਨ ਸੀ, ਦੇਖੋ ਮੇਰੇ ਨਾਲ ਨਹੀਂ ਕਰ ਰਹੇ, ਇਹ ਰਹਿਮ ਕਰੋ ਰਹਿਮ ਕਰੋ ਜੀ। If I was in Indian jails, I would have by this time earned much remission, could have sent more letters home, got visits. ਕਹਿੰਦੇ ਮੈਨੂੰ ਤੁਸੀਂ ਅੰਡੇਮਾਨ 'ਚ ਰੱਖਿਆ, ਜੇ ਮੈਂ ਭਾਰਤ ਦੀਆਂ ਜੇਲ੍ਹਾਂ 'ਚ ਹੁੰਦਾ ਮੈਨੂੰ ਕੋਈ ਥੋੜਾ ਬਹੁਤ ਵਕਤ ਵੀ ਮਿਲਦਾ, ਮੈਨੂੰ ਮਿਲਣ ਵਾਲੇ ਆਉਂਦੇ, ਮੈਂ ਚਿੱਠੀਆਂ ਲਿਖ ਸਕਦਾ। If I was a transportee pure and simple, I would have by this time been released. ਜੇ ਮੈਂ transportee ਹੁੰਦਾ ਫਿਰ ਮੇਰੀ ਰਿਲੀਜ਼ ਹੋ ਜਾਣੀ ਸੀ ਮੈਂ। But as it is, I have neither the advantages of the Indian jail nor of the convict colony regulation, though had to undergo disadvantage ਕਿ ਜੀ ਮੈਨੂੰ ਨਾ ਹੋ ਰਿਹਾ ਤੇ ਮੇਰੇ ਨਾ ਹੋ ਰਿਹਾ, ਦੇਖੋ ਮੇਰੇ ਨਾਲ ਕੀ ਹੋ ਰਿਹਾ। Therefore, will your honor be pleased to put an end to this anomalous situation in which I have been placed? ਕਿ your honor ਕਿਰਪਾ ਕਰਕੇ ਮੇਰਾ ਇਹ ਜਿਹੜੀ ਮੇਰਾ ਦੁੱਖ ਨਿਵਾਰ ਦਿਓ ਔਰ ਮੇਰੀ ਇਸ ਸਥਿਤੀ ਨੂੰ ਕੱਟੋ by either sending me to Indian jails or by treating me as a transportee just like any other. ਮੈਨੂੰ ਬਾਕੀ ਕੈਦੀਆਂ ਦੀ ਤਰ੍ਹਾਂ ਰੱਖੋ ਜਾਂ ਭਾਰਤ ਦੀ ਕਿਸੇ ਜੇਲ੍ਹ 'ਚ ਭੇਜ ਦਿਓ। I am not asking for any preferential treatment, though I believe as a political prisoner even that could have been expected. ਹੁਣ ਜਿਹੜੀ ਅਸਲੀ ਗੱਲ ਤੇ ਆਇਆ, this present plan of shutting me up in this jail permanently makes me quite hopeless of any possibility of sustaining life and hope. For those who are term convicts, the thing is different. But sir, I have 50 years staring me in the face. ਕਿ ਮੇਰੀ 50 ਸਾਲ ਕਿੱਦਾਂ ਗੁਜ਼ਰਨਗੇ ਜੋ ਮੇਰਾ ਹਾਲ ਅੱਜ ਕੱਲ ਹੋ ਰਿਹਾ, ਮੇਰੇ ਤੇ ਕੋਈ ਰਹਿਮ ਕਰੋ। ਹੁਣ ਉਹ ਐਂਡ ਦੇ ਵਿੱਚ ਕਿਵੇਂ ਮਾਫੀਨਾਮਾ ਦਿੰਦਾ, how can I pull up moral energy enough to pass them in close confinement when even those concessions which the willest of the convicts can claim to smoothen their life are denied to me. ਮੈਂ ਇਕੱਲਾ ਜ਼ਿੰਦਗੀ ਕਿਵੇਂ ਗੁਜ਼ਾਰਾਂ ਜਦੋਂ ਮੈਨੂੰ ਕੋਈ ਸਹੂਲਤਾਂ ਹੀ ਨਹੀਂ ਦਿੱਤੀਆਂ ਜਾ ਰਹੀਆਂ। Either please to send me to Indian jail, for there I would earn. ਮੈਨੂੰ ਕਿਸੇ ਭਾਰਤੀ ਜੇਲ੍ਹ 'ਚ ਭੇਜ ਦਿਓ, ਉੱਥੇ ਮੇਰੀ ਜੇਲ੍ਹ ਸਜ਼ਾ ਘਟ ਜਾਏਗੀ। ਮੇਰੇ would have a visit from my people come every 4 months. ਹਰ 4 ਮਹੀਨੇ ਬਾਅਦ ਮੇਰਾ ਘਰ ਦਾ ਮੈਨੂੰ ਕੋਈ ਮਿਲਣ ਆਏਗਾ। What a blessing it is to have a sight of one's nearest and dear ones now and then. ਆਪਣਿਆਂ ਨੂੰ ਪਿਆਰਿਆਂ ਨੂੰ ਮਿਲਣਾ ਕਿੰਨਾ ਵੱਡੀ ਗੱਲ। And above all, a moral though not a legal right of being entitled to release in 14 years. Also more letters and other little advantages. Or if I cannot be sent to India, I should be released and sent outside with a hope like any other convicts to visit after 5 years getting my ਇਹ ਸਾਰੀ ਉਹਨੇ ਤਰਲੇ ਕਰਕੇ ਫਿਰ ਉਹਨੇ ਕਿਹਾ ਹੁਣ ਇਹ ਉਹਦਾ ਅਸਲੀ ਜਿਹੜਾ ਰੂਪ ਹੈ। In the end, may I remind your honor to be so good as to go through the petition for clemency that I have sent in 1911 and to sanction it for being forwarded to the Indian government. ਕਿ your honor ਜਿਹੜਾ ਮੈਂ ਮਾਫੀਨਾਮਾ ਤੁਹਾਨੂੰ 1911 ਹੀ ਦਿੱਤਾ ਸੀ ਇਹ ਤੁਸੀਂ ਭਾਰਤ ਸਰਕਾਰ ਨੂੰ ਅੱਗੋਂ ਭੇਜ ਦਿਓ। The latest development of the Indian politics and the conciliating policy of the government have thrown open the constitutional line once more. ਹੁਣ ਜਿਹੜੀਆਂ ਤੁਹਾਡੀਆਂ ਨੀਤੀਆਂ ਨੇ ਸੰਵਿਧਾਨਕ ਦੌਰ ਜਿਹੜਾ ਉਹ ਸ਼ੁਰੂ ਹੋ ਗਿਆ। Now no man having the good of India and humanity at heart will blindly step on the thorny paths which in the excited and hopeless situation of India in 1906-1907 beguiled us from the path of peace and progress. ਇਹ ਹੁਣ ਕਹਿੰਦਾ ਜੀ ਕਿਰਪਾ ਕਰਕੇ ਜੇ ਤੁਹਾਡੇ ਦਿਲ 'ਚ ਭਾਰਤ ਦਾ ਭਲਾ ਹੈ, ਇਨਸਾਨੀਅਤ ਦਾ ਭਲਾ ਹੈ ਤੇ ਇਹ ਅਸੀਂ ਇਸ ਕੰਡਿਆਲੇ ਰਸਤੇ ਤੇ ਤੁਰ ਪਏ 1906-07 ਦੇ ਵਿੱਚ ਐਵੇਂ ਐਕਸਾਈਟ ਹੋ ਕੇ ਸਾਨੂੰ ਪਤਾ ਨਹੀਂ ਸੀ ਬਿਗਲੇਡ ਹੁੰਦਾ, ਅਸੀਂ ਮਿਸਗਾਈਡ ਹੋਏ, ਕਿਰਾਏ ਪੈ ਗਏ, ਅਸੀਂ ਪੀਸ ਔਰ ਪ੍ਰੋਗਰੈਸ ਦਾ ਰਸਤਾ ਜਿਹੜਾ ਛੱਡ ਕੇ ਇਹ
ਹਥਿਆਰਬੰਦ ਸੰਘਰਸ਼ ਦੇ ਰਸਤੇ ਤੇ ਆ ਗਏ। ਦੇਅਰਫੋਰ if the government in their manifold beneficence and mercy release me, ਉਹ ਕਹਿੰਦਾ ਹੈ ਉਹ ਸਰਕਾਰ ਜੇ ਤੁਸੀਂ ਦਇਆ ਕਰਕੇ ਰਹਿਮ ਕਰਕੇ ਮੈਨੂੰ ਛੱਡ ਦਿਓ, I for one cannot be but be the staunchest advocate of constitutional progress। ਤਾਂ ਤੁਸੀਂ ਇਸ ਗੱਲ ਤੇ ਯਕੀਨ ਰੱਖੋ ਕਿ ਮੈਂ ਸਭ ਤੋਂ ਵੱਡਾ ਤੁਹਾਡੇ ਸੰਵਿਧਾਨਕ ਢਾਂਚੇ ਦਾ ਹਮਾਇਤੀ ਹੋਵਾਂਗਾ, and loyalty to the English government which is the foremost condition of that progress। और मैं हमेशा ਤੁਹਾਡੀ ਸਰਕਾਰ ਦਾ ਵਫਾਦਾਰ ਰਵਾਂਗਾ। As long as we are in jails, there cannot be real happiness and joy in hundreds and thousands of homes of His Majesty's loyal subjects in India। ਕਿ हे ਬਾਦਸ਼ਾਹ ਸਲਾਮਤ, ਜਦੋਂ ਤੱਕ ਅਸੀਂ ਜਿਹੜੀ ਹੈ ਜੇਲ੍ਹਾਂ 'ਚ ਹੈ, ਹਜ਼ਾਰਾਂ ਘਰਾਂ ਦੇ ਵਿੱਚ ਜਿਹੜੇ ਤੁਹਾਡੇ ਲਾਇਲ ਸਬਜੈਕਟ ਨੇ ਭਾਰਤ ਦੇ ਲੱਖਾਂ ਘਰਾਂ 'ਚ, ਉੱਥੇ ਰੀਅਲ ਖੁਸ਼ੀ ਔਰ ਆਨੰਦ ਨਹੀਂ ਹੋ ਸਕਦਾ। ਫॉर ਬਲੱਡ ਇਜ਼ ਥਿਕਰ ਦੈਨ ਵਾਟਰ, ਜਿਹੜਾ ਖੂਨ ਹੈ ਉਹ ਪਾਣੀ ਤੋਂ ਗੂੜਾ ਹੁੰਦਾ ਹੈ। ਬਟ if we be released, the people will instinctively raise a shout of joy and gratitude to the government who knows how to forgive and correct more than how to chastise and avenge। ਉਹਨੇ ਕਹਿੰਦਾ ਜੀ ਜੇ ਤੁਸੀਂ ਸਾਨੂੰ ਛੱਡ ਦਿਓਗੇ, ਲੋਕ ਖੁਸ਼ੀ ਦੇ ਵਿੱਚ ਜਿਹੜੇ ਆ ਆਨੰਦ ਦੇ ਵਿੱਚ ਪਾਗਲ ਹੋ ਜਾਣਗੇ। ਤੁਹਾਡਾ ਸ਼ੁਕਰਾਨਾ ਹੋਏਗਾ ਕਿ ਦੇਖੋ ਇਹ ਸਰਕਾਰ ਸਿਰਫ ਬਦਲਾ ਲੈਣਾ ਔਰ ਸਜ਼ਾ ਦੇਣਾ ਹੀ ਨਹੀਂ ਜਾਣਦੀ, ਚੇਸਟਾਈਜ਼ ਐਂਡ ਅਵੈਂਜ, ਪਰ ਇਹ ਮਾਫ ਕਰਨਾ ਵੀ ਜਾਣਦੀ ਔਰ ਸੁਧਰਨ ਦਾ ਮੌਕਾ ਵੀ ਦਿੰਦੀ ਹੈ। Moreover, my conversion to the constitutional line would bring back all those misled young men in India and abroad who were once looking up to me as their guide. I am ready to serve the government in any capacity they like, for as my conversion is conscious, so I hope my future conduct would be। ਉਹਨੇ ਕਿਹਾ ਜੀ ਜੇ ਤੁਸੀਂ ਮੈਨੂੰ ਛੱਡੋਗੇ, ਕਿਉਂਕਿ ਮੈਂ ਦਿਲੋਂ ਹੁਣ ਬਦਲ ਚੁੱਕਾ ਹਾਂ, ਮੈਂ ਤੁਹਾਡੇ ਸੰਵਿਧਾਨਕ ਢਾਂਚੇ ਨੂੰ ਮੰਨਦਾ, ਤੇ ਬਹੁਤ ਸਾਰੇ ਨੌਜਵਾਨ ਜਿਹੜੇ ਗੁੰਮਰਾਹ ਹੋ ਕੇ ਤੁਹਾਡੇ ਰਾਜ ਦੇ ਖਿਲਾਫ ਖੜੇ ਹੋਏ ਨੇ ਇੱਥੇ ਵੀ ਔਰ ਬਾਹਰਲੇ ਮੁਲਕਾਂ 'ਚ ਵੀ, ਔਰ ਉਹ ਮੇਰੇ ਵੱਲ ਦੇਖਦੇ ਨੇ ਇੱਕ ਲੀਡਰ ਦੇ ਤੌਰ ਤੇ। ਮੈਂ ਤੁਹਾਡੀ ਸਰਕਾਰ ਦੀ ਹਰ ਖਿਦਮਤ ਕਰਨ ਨੂੰ ਤਿਆਰ ਹਾਂ, ਕਿਉਂਕਿ ਮੇਰੇ ਜਿਹੜੀ ਤਬਦੀਲੀ ਹੋਈ ਹੈ ਮੇਰੇ ਅੰਦਰੋਂ ਹੋਈ ਹੈ, ਔਰ ਮੇਰੇ ਭਵਿੱਖ ਦੇ ਵਿੱਚ ਤੁਸੀਂ ਦੇਖੋਗੇ ਕਿ ਮੈਂ ਇਸ ਰਸਤੇ ਨੂੰ ਫੋਲੋ ਕਰਾਂਗਾ। ਬਾਈ ਕੀਪਿੰਗ ਮੀ ਇਨ ਜੇਲ ਨਥਿੰਗ ਕੈਨ ਬੀ ਗੋਟ ਇਨ ਕੰਪੈਰੀਜ਼ਨ ਟੂ ਵਟ ਵਿਟ ਬੀ ਅਦਰਵਾਈਜ਼। ਮੈਨੂੰ ਜੇਲ੍ਹ 'ਚ ਰੱਖ ਕੇ ਇਹ ਕੁਝ ਹਾਸਲ ਨਹੀਂ ਹੋਏਗਾ, ਮੈਨੂੰ ਤੁਸੀਂ ਛੱਡੋ, ਫਿਰ ਦੇਖੋ ਮੈਂ ਤੁਹਾਡੀ ਕਿਵੇਂ ਖਿਦਮਤ ਕਰਦਾ ਔਰ ਕਿਵੇਂ ਦੂਸਰਿਆਂ ਨੂੰ ਲਿਆਂਦਾ। The mighty alone can afford to be merciful, and therefore where else can the prodigal son return but to the parental doors of the government, hoping your honor will kindly take into notion these points। V.D. ਸਾਵਰਕਰ ਉਹ ਕਹਿੰਦਾ ਜੀ ਸਿਰਫ ਜਿਹੜੇ ਵੱਡੇ ਹੁੰਦੇ ਨੇ ਉਹੀ ਦਿਆਵਾਨ ਹੋ ਸਕਦੇ ਨੇ, ਔਰ ਤੁਸੀਂ ਮੇਰੇ ਤੇ ਰਹਿਮ ਕਰੋ। ਔਰ ਅੱਜ ਇੱਕ ਅਵਾਰਾ ਜਿਹੜਾ ਪ੍ਰੋਡੀਗਲ ਹੁੰਦਾ, ਜਿਹੜਾ ਭੱਜ ਗਿਆ ਭਗੌੜਾ ਅਵਾਰਾ ਕਿਸਮ ਦਾ ਬੰਦਾ, ਇੱਕ ਪ੍ਰੋਡੀਗਲ ਸਨ ਜਿਹੜਾ, ਉਹਦੇ ਲਈ ਮਾਂ-ਬਾਪ ਕਦੇ ਵੀ ਆਪਣੇ ਘਰ ਦੇ ਦਰਵਾਜ਼ੇ ਬੰਦ ਨਹੀਂ ਕਰਦੇ, ਤੇ ਇਹ ਅਵਾਰਾ ਜਿਹੜਾ ਹੁਣ ਵਾਪਸ ਆ ਰਿਹਾ ਔਰ ਤੁਸੀਂ ਰਹਿਮ ਕਰੋ। ਹੋਪਿੰਗ ਯੋਰ ਆਨਰ ਵਿਲ ਕਾਈਂਡਲੀ ਟੇਕ ਇਨਟੂ ਨੋਸ਼ਨ ਥੀਸ ਪੁਆਇੰਟਸ। ਔਰ ਇੱਦਾਂ ਦੇ ਤਰਲਿਆਂ ਤੋਂ ਬਾਅਦ ਜਿਹੜਾ ਉਸ ਨੂੰ ਜਦੋਂ ਉਹਨੇ ਬਿਲਕੁਲ ਹੀ ਇਹ ਲੈ ਲਿਆ ਤਾਂ 1924 ਦੇ ਵਿੱਚ ਸਾਵਰਕਰ ਨੂੰ ਰਿਲੀਜ਼ ਕਰ ਦਿੱਤਾ ਗਿਆ ਸੀ, ਔਰ ਬਾਕੀ ਉਹਨੇ 83 ਸਾਲ ਦੀ ਉਮਰ ਭੋਗੀ 1966 ਕੇ ਕਦੋਂ ਮਰਿਆ। ਸੋ ਇਹ ਸਾਵਰਕਰ ਵੀਰ ਸਾਵਰਕਰ ਹੈ ਇਹਨਾਂ ਦਾ। ਇਹ ਹਿੰਦੂ ਤਵੀਆਂ ਦੀ ਦੇਸ਼ ਭਗਤੀ ਔਰ ਬਾਕੀਆਂ ਨੂੰ ਟ੍ਰੇਟਰ ਦੱਸਣ ਵਾਲੇ ਨੇ। ਆਹ ਤੁਸੀਂ ਇਹਦਾ ਹਾਲ ਦੇਖ ਲਓ। ਸੋ ਅਸੀਂ ਦੋਨੋਂ ਹਿਸਟੋਰੀਕਲ ਡਾਕੂਮੈਂਟ ਨੇ, ਕਿਤੇ ਵੀ ਦੇਖੇ ਜਾ ਸਕਦੇ ਨੇ। ਭਗਤ ਸਿੰਘ ਦਾ ਲੈਟਰ ਜਿਹੜਾ ਗਵਰਨਰ ਨੂੰ ਔਰ ਸਾਵਰਕਰ ਦਾ, ਹੁਣ ਇਸ ਤੋਂ ਅੰਦਾਜ਼ਾ ਲਾਓ ਵੀ ਇਹ ਕੀ ਨੇ ਔਰ ਇਹਨਾਂ ਦੀ ਕੀ ਔਕਾਤ ਹੈ। ਜੀ ਡਾਕਟਰ ਸਾਹਿਬ ਬਿਲਕੁਲ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।